ਅਗਸਤ ਮਹੀਨਾ ਸਾਲ 1947 ਪੰਜਾਬੀਆਂ ਦੇ ਨਾਲ ਧੱਕੇ ਦੀ ਹਿਜਰਤ, ਦੁੱਖ ਔਰ ਉਦੋਂ ਦੇ ਫੱਟ ਨੇ ਜਿਹੜੇ ਉਹਨਾਂ ਦੇ ਨਾਲ ਜੁੜੀਆਂ ਸੱਚੀਆਂ ਕਹਾਣੀਆਂ ਦਾ ਸੈਗਮੈਂਟ ਲੈ ਕੇ ਮੈਂ ਮਸੂਦ ਮੱਲੀ ਪੰਜਾਬੀ ਰੇਡੀਓ USA ਤੋਂ ਆਪ ਸਭ ਸਰੋਤਿਆਂ ਔਰ ਦਰਸ਼ਕਾਂ ਦੀ ਸੇਵਾ 'ਚ ਪੇਸ਼ ਹਾਂ। ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ। ਸੱਚੀਆਂ ਕਹਾਣੀਆਂ ਦੇ ਵਿੱਚੋਂ ਅੱਜ ਜਿਹੜੀ ਕਹਾਣੀ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਉਸ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਜਦੋਂ ਪੰਜਾਬ ਦੀ ਵੰਡ ਹੋ ਗਈ ਤੇ ਬਹੁਤ ਸਾਰਾ ਵਿਰਸਾ ਇੱਧਰ ਰਹਿ ਗਿਆ ਔਰ ਬਹੁਤ ਸਾਰਾ ਉੱਧਰ ਰਹਿ ਗਿਆ। ਸੋ ਪੰਜਾਬੀਆਂ ਦੇ ਵੰਡੇ ਜਾਣ ਤੋਂ ਬਾਅਦ ਇਹ ਵਿਰਸਾ ਵੀ ਵੰਡਿਆ ਗਿਆ। ਦੁੱਖ ਤਕਲੀਫ ਆਪਣੀ ਥਾਂ ਸੀ, ਪਰ ਕੀ ਪਤਾ ਸੀਗਾ ਕਿ ਆਉਣ ਵਾਲੇ ਵਕਤ ਦੇ ਵਿੱਚ ਵੀ ਪੰਜਾਬੀਆਂ 'ਚ ਕੁਝ ਐਸੇ ਹੀਰੇ, ਐਸੇ ਲਾਲ, ਐਸੇ ਜਵਾਹਰ ਨਿਕਲਣਗੇ ਜਿਨ੍ਹਾਂ ਦੀ ਚਮਕ ਪੂਰੀ ਦੁਨੀਆ ਤੇ ਜਾਏਗੀ। ਉਹ ਆਪਣੇ ਆਪਣੇ ਫਨ, ਆਪਣੀ ਆਪਣੀ ਕਲਾ, ਆਪਣੇ ਆਪਣੇ ਆਰਟ 'ਚ ਆਪਣੀ ਨਾਮਤਾ ਖੱਟਣਗੇ। ਪਰ ਉਹਨਾਂ ਦੀ ਇਸ ਨਾਮਤਾ ਦੇ ਨਾਲ ਨਾਲ ਉਹ ਦੁੱਖ ਆ ਜਿਹੜਾ ਉਹ ਵੀ ਦੁਨੀਆ ਦੇ ਸਾਹਮਣੇ ਪੋਰਟਰੇਟ ਹੋਏਗਾ ਕਿ ਇਹ 47 'ਚ ਆਪਣੀ ਧਰਤੀ, ਆਪਣੇ ਘਰ-ਬਾਰ, ਆਪਣੇ ਦਰਾਂ ਤੋਂ ਵਿਛੜੇ ਲੋਕ ਨੇ। ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੇ ਲਿਖਾਰੀ ਜਿਨ੍ਹਾਂ ਦੀ ਕਿਤਾਬ ਦਾ ਇੱਕੋ ਰੈਫਰੈਂਸ ਤਾਂਗਾ, ਉੱਦਾਂ ਤੇ ਉਹਨਾਂ ਦਰਜਨਾਂ ਕਿਤਾਬਾਂ ਲਿਖੀਆਂ। ਟ੍ਰੇਨ ਟੂ ਪਾਕਿਸਤਾਨ, ਮੇਰੀ ਮੁਰਾਦ ਹੈ ਖੁਸ਼ਵੰਤ ਸਿੰਘ ਹੋਣਾ ਤੋਂ। ਜੀ ਹਾਂ, ਉਹੀ ਖੁਸ਼ਵੰਤ ਸਿੰਘ ਹੋਣੇ ਜਿਨ੍ਹਾਂ ਨੇ ਦਰਜਨਾਂ ਕਿਤਾਬਾਂ ਲਿਖੀਆਂ ਔਰ ਭਾਰਤ ਵੱਲੋਂ ਉਹਨਾਂ ਨੂੰ ਬਹੁਤ ਸਾਰੇ ਪੁਰਸਕਾਰ ਨੇ ਜਿਹੜੇ ਉਹ ਦਿੱਤੇ ਗਏ। ਪਰ ਸੰਨ 84 ਦੇ ਹਮਲੇ ਤੋਂ ਬਾਅਦ ਉਹਨਾਂ ਨੇ ਭਾਰਤੀ ਸਰਕਾਰ ਵੱਲੋਂ ਦਿੱਤੇ ਗਏ ਇਹ ਸਾਰੇ ਇਜ਼ਾਜ਼, ਇਹ ਸਾਰੇ ਪੁਰਸਕਾਰ, ਸਾਰੇ ਤਮਗੇ ਵਾਪਸ ਕਰ ਦਿੱਤੇ ਸਨ। ਖੁਸ਼ਵੰਤ ਸਿੰਘ ਹੋਣਾ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਖੁਸ਼ਾਬ ਦੇ ਪਿੰਡ ਹਡਾਲੀ ਦਾ ਸੀਗਾ। ਉਹ ਮਰਦੇ ਦਮ ਤੱਕ ਆਪਣੇ ਪਿੰਡ ਨੂੰ ਯਾਦ ਕਰਦੇ ਰਹੇ। ਉਹਨਾਂ ਨੇ ਜਦੋਂ ਵੰਡ ਦੇ ਉੱਤੇ ਦੁਖਾਨ ਭਰੀਆਂ ਕਹਾਣੀਆਂ ਦੇ ਮੰਜ਼ਰ ਅੱਖਰਾਂ ਰਾਹੀਂ ਅਲੀਕੇ ਤੇ ਇੰਜ ਹੀ ਲੱਗਾ ਕਿ ਜਿੱਦਾਂ ਸਾਰੇ ਮੰਜ਼ਰ ਸਾਹਮਣੇ ਹੋਣ। ਉਹ 80 ਦੇ ਦਹਾਕੇ ਦੇ ਵਿੱਚ ਪਾਕਿਸਤਾਨ ਆਏ। ਭਾਰਤ ਵੱਲੋਂ ਆਉਣ ਵਾਲੇ ਕਿਸੇ ਵੀ ਯਾਤਰੀ ਨੂੰ ਜਾਂ ਕਿਸੇ ਵੀ ਵਜ੍ਹਾ ਨਾਲ ਆਉਣ ਵਾਲਾ ਜਿਹੜਾ ਬੰਦਾ, ਉਹਨੂੰ ਵੀਜ਼ਾ ਉਹਦਾ ਨਹੀਂ ਦਿੱਤਾ ਜਾਂਦਾ ਜਿੱਦਾਂ ਅਜੋਕੇ ਦੌਰ 'ਚ ਅਮਰੀਕਾ, ਆਸਟ੍ਰੇਲੀਆ, ਯੂਰਪ ਜਾਂ ਭਾਰਤ ਤੋਂ ਅੱਡ ਦੁਨੀਆ ਦੇ ਕਿਸੇ ਹੋਰ ਮੁਲਕ ਦੇ ਵਾਸੀ ਨੂੰ ਦਿੱਤਾ ਜਾਂਦਾ ਹੈ। ਔਰ ਪਾਕਿਸਤਾਨ 'ਚ ਉਹਦੀ ਜੋ ਆਓ ਭਗਤ ਕੀਤੀ ਜਾਂਦੀ ਹੈ। ਗੁਆਂਢੀ ਮੁਲਕ ਵੱਲੋਂ ਆਏ ਕਿਸੇ ਵੀ ਯਾਤਰੀ ਨੂੰ ਜਾਂ ਕਿਸੇ ਮਤਲਬ ਲਈ ਆਏ ਪ੍ਰਾਹੁਣੇ ਨੂੰ ਉਹਦੀ ਸਖਤ ਰਾਖੀ ਔਰ ਬਾਕੀ ਜਿਹੜੀ ਕਹਿ ਲਵੋ ਕਿ ਖਿੱਚ ਧੂ ਉਹ ਭੁਗਤਣਾ ਪੈਂਦੀ ਹੈ। ਖੁਸ਼ਵੰਤ ਸਿੰਘ ਹੋਣਾ ਨੂੰ ਵੀ ਇਹ ਭੁਗਤਣਾ ਪਈ, ਪਰ ਵੱਡੇ ਲਿਖਾਰੀ ਸਨ, ਸ਼ਾਇਦ ਉਹਦਾ ਨਾ ਭੁਗਤਣੀ ਪਈ ਜਿੱਦਾਂ ਭਾਰਤ ਤੋਂ ਆਏ ਬਾਕੀ ਲੋਕਾਂ ਨੂੰ ਭੁਗਤਣੀ ਪੈਂਦੀ ਹੈ। ਇਹਦਾ ਫਾਇਦਾ ਚੁੱਕਦਿਆਂ ਹੋਇਆਂ ਉਹ ਕਹਿ ਲਵੋ ਕਿ 70 ਦੀ ਦਹਾਈ ਦੇ ਅਖੀਰ ਜਾਂ 80 ਦੇ ਸ਼ੁਰੂ ਦੇ ਵਿੱਚ ਜਦੋਂ ਪਾਕਿਸਤਾਨ ਆਏ ਤੇ ਆਪਣਾ ਪਿੰਡ ਹਡਾਲੀ ਵੇਖਣ ਗਏ। ਉਹਨਾਂ ਗਲੀਆਂ ਨੂੰ ਵੇਖਿਆ ਜਿੱਥੇ ਉਹ ਖੇਡਦੇ ਸਨ, ਉਸ ਘਰ ਨੂੰ ਵੇਖਿਆ ਜਿੱਥੇ ਉਹਨਾਂ ਨੇ ਜਨਮ ਲਿਆ ਸੀ ਔਰ ਉਹ ਵਿਛੜੇ ਔਰ ਉਸ ਤੋਂ ਬਾਅਦ ਚੜ੍ਹਦੇ ਪਾਸੇ ਚਲੇ ਗਏ। ਉਹ ਸਕੂਲ 'ਚ ਵੀ ਗਏ ਜਿੱਥੇ ਉਹ ਔਰ ਉਹਨਾਂ ਦਾ ਬਾਪੂ ਵੀ ਪੜ੍ਹਿਆ ਸੀਗਾ। ਉਹਦੀਆਂ ਕੰਧਾਂ, ਉਹਦੇ ਕਮਰੇ ਨੇ ਜਿਹੜੇ ਉਹਨਾਂ ਨੂੰ ਵੀ ਵੇਖਿਆ ਔਰ ਉਸ ਤੋਂ ਬਾਅਦ ਬਹੁਤ ਉਦਾਸ ਦਿਲ ਲੈ ਕੇ, ਬਹੁਤ ਦੁਖੀ ਦਿਲ ਲੈ ਕੇ ਚਲੇ ਗਏ। ਲੇਕਿਨ ਤਸੱਲੀ ਇਹ ਸੀ ਕਿ ਕਮ ਅਜ਼ ਕਮ ਮੈਂ ਆਪਣੀ ਜ਼ਿੰਦਗੀ 'ਚ ਇਹ ਸਭ ਕੁਝ ਵੇਖ ਚੱਲਣਾ ਹਾਂ। ਇਸੇ ਪਿੰਡ ਦਾ ਪਾਕਿਸਤਾਨੀ ਫੌਜ 'ਚ ਇੱਕ ਬੰਦਾ ਭੱਟੀ ਸੀ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਖੁਸ਼ਵੰਤ ਸਿੰਘ ਹੋਣਾ ਨੂੰ ਖਤ ਲਿਖਦਾ ਸੀ। ਇਹ ਬੰਦਾ, ਇਹ ਭੱਟੀ ਸਾਹਿਬ ਖੁਸ਼ਵੰਤ ਸਿੰਘ ਹੋਣਾ ਨੂੰ ਸੱਚਾ ਪਿਆਰ ਕਰਨ ਵਾਲੇ ਸਨ, ਉਹਨਾਂ ਦੀ ਕਲਾ ਨੂੰ ਪਿਆਰ ਕਰਨ ਵਾਲੇ ਸਨ। ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਖੁਸ਼ਵੰਤ ਸਿੰਘ ਲਾਇਬ੍ਰੇਰੀ ਬਣਾਈ। ਇੱਕ ਕਮਰਾ ਖੁਸ਼ਵੰਤ ਸਿੰਘ ਹੋਣਾ ਦੇ ਨਾਮੇ ਲਾ ਦਿੱਤਾ। ਉਹ ਘਰ ਜਿਹੜਾ ਖੁਸ਼ਵੰਤ ਸਿੰਘ ਹੋਣਾ ਦਾ ਸੀਗਾ, ਉਹਦੇ 'ਚੋਂ ਜਿੰਨਾ ਕੁ ਥਾਂ ਉਹ ਗਰੀਬ ਆਦਮੀ ਲੈ ਸਕਿਆ ਉਹਨੂੰ ਉਹਨੇ ਲਾਇਬ੍ਰੇਰੀ ਦਾ ਰੂਪ ਦੇ ਦਿੱਤਾ। ਉਹ ਤਸਵੀਰਾਂ ਵੀ ਖੁਸ਼ਵੰਤ ਸਿੰਘ ਹੋਣਾ ਨੂੰ ਭੇਜਦਾ ਔਰ ਚਿੱਠੀਆਂ ਵੀ ਲਿਖਦਾ ਜਿਨ੍ਹਾਂ ਦਾ ਖੁਸ਼ਵੰਤ ਸਿੰਘ ਵੱਲੋਂ ਕੋਈ ਜਵਾਬ ਨਾ ਆਉਂਦਾ। ਰੱਬ ਦੀ ਕਰਨੀ ਇਹ ਹੋਈ ਕਿ 80 ਦੇ ਦਹਾਕੇ ਦੇ ਅਖੀਰ ਤੇ ਇੱਕ ਕਾਨਫਰੰਸ 'ਚ ਸਾਂਝ ਬਣਾਉਣ ਲਈ ਬਤੌਰ ਲਿਖਾਰੀ ਉਹਦਾ ਭਾਰਤ ਜਾਣਾ ਹੋਇਆ। ਭਾਰਤ ਜਾ ਕੇ ਉਹ ਪਾਕਿਸਤਾਨੀ ਲਿਖਾਰੀਆਂ ਨੂੰ ਖੁਸ਼ਵੰਤ ਸਿੰਘ ਬਾਰੇ ਜਦੋਂ ਕੁਝ ਦੱਸਦੇ ਸਨ ਤੇ ਸਾਰੇ ਉਹਦਾ ਮਖੌਲ ਲੜਾਉਂਦੇ ਸਨ ਕਿ ਜਾ ਭੱਟੀ, ਕਿੱਥੇ ਪਿੰਡ ਹਡਾਲੀ 'ਚ ਉੱਠਿਆ ਤੂੰ ਔਰ ਕੀ ਤੇਰੇ ਦਾਅਵੇ। ਉਹਨੇ ਹੋਟਲ ਵਾਲਿਆਂ ਨੂੰ ਕਿਹਾ ਕਿ ਜੀ ਮੈਂ ਖੁਸ਼ਵੰਤ ਸਿੰਘ ਹੋਣਾ ਨੂੰ ਮਿਲਣਾ, ਕੀ ਉਹਨਾਂ ਦਾ ਫੋਨ ਨੰਬਰ ਮਿਲ ਸਕਦਾ ਹੈ। ਹੋਟਲ ਵਾਲਿਆਂ ਨੇ ਨੰਬਰ ਅਰੇਂਜ ਕਰਕੇ ਖੁਸ਼ਵੰਤ ਸਿੰਘ ਹੋਣਾ ਨੂੰ ਕਾਲ ਮਿਲਾਈ। ਫੋਨ ਦੀ ਘੰਟੀ ਵੱਜੀ। ਹੈਲੋ, ਕੌਣ? ਜੀ ਮੈਂ ਭੱਟੀ, ਮੈਂ ਪਾਕਿਸਤਾਨ ਤੋਂ ਆਇਆ ਹਾਂ, ਫਲਾਂ ਹੋਟਲ 'ਚ ਹਾਂ। ਮੈਂ ਖੁਸ਼ਵੰਤ ਸਿੰਘ ਹੋਣਾ ਦੇ ਪਿੰਡ ਹਡਾਲੀ ਤੋਂ ਹਾਂ ਜੀ। ਬਹੁਤ ਰੁਕੇ ਲਿਖੇ, ਉਹਨਾਂ ਨਾਲ ਮਾੜੀ ਜੀ ਗੱਲ ਕਰਵਾ ਸਕਦੇ ਜੀ ਕਿਰਪਾ ਕਰਕੇ। ਪਰ ਅਗਲੇ ਪਾਸਿਓਂ ਫੋਨ ਬੰਦ ਹੋ ਗਿਆ। ਸਾਰਿਆਂ ਨੇ ਭੱਟੀ ਦਾ ਬਹੁਤ ਮਜ਼ਾਕ ਉਡਾਇਆ ਕਿ ਲੈ ਦੱਸ, ਚੱਲਾ ਸੀ ਖੁਸ਼ਵੰਤ ਸਿੰਘ ਨੂੰ ਮਿਲਣ, ਉਹਦੇ ਨਾਲ ਮੁਲਾਕਾਤ ਕਰਨ, ਗੱਲ ਕਰਨ, ਉਹ ਤੇਰੇ ਵਰਗੇ ਕਈ। ਪਰ ਜਿਵੇਂ ਹੀ ਸ਼ਾਮਾਂ ਪਈਆਂ ਹੋਟਲ ਦੇ ਵਿੱਚ ਲਾਈਨ ਇਨਫੋਰਸਮੈਂਟ ਏਜੰਸੀਜ਼ ਆਉਣਾ ਜਾਣਾ ਸ਼ੁਰੂ ਹੋ ਗਈਆਂ। ਹੋਟਲ 'ਚ ਆਏ ਪਾਕਿਸਤਾਨੀ ਜਿਹੜੇ ਇਹ ਸਾਰੇ ਲਿਖਾਰੀ ਸਨ, ਇਹਨਾਂ ਦਾ ਡਾਟਾ ਲੈਣਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਭੱਟੀ ਦੀ ਵਾਰੀ ਆਈ ਤਾਂ ਉਹਨਾਂ ਨੂੰ ਆਖਿਆ ਗਿਆ ਕਿ ਤੂੰ ਉੱਥੇ ਬਹਿ ਜਾ। ਕੁਛ ਹੀ ਘੰਟਿਆਂ ਬਾਅਦ
ਹੋਟਲ ਦੇ ਵਿੱਚ ਹਲਚਲ ਮਚ ਗਈ। ਪਤਾ ਲੱਗਾ ਕਿ ਇਸ ਕਾਨਫਰੰਸ ਦੇ ਵਿੱਚ ਖੁਸ਼ਵੰਤ ਸਿੰਘ ਹੋਣਾ ਨੇ ਨਹੀਂ ਸੀ ਆਉਣਾ। ਇਨਵਾਈਟ ਕੀਤਾ ਗਿਆ ਪਰ ਉਹ ਨਾ ਆਏ, ਪਰ ਉਹ ਸਿਰਫ ਭੱਟੀ ਨੂੰ ਮਿਲਣ ਵਾਸਤੇ ਹੋਟਲ ਪਹੁੰਚ ਗਏ। ਭੱਟੀ ਆਪਣੇ ਪਿੰਡੋਂ ਚੌਲ ਦੀਆਂ ਪਿੰਨੀਆਂ ਬਣਾ ਕੇ ਲੈ ਕੇ ਗਿਆ ਸੀਗਾ ਤੇ ਨਾਲ ਇੱਕ ਗੁਥਲੀ 'ਚ ਖੁਸ਼ਵੰਤ ਸਿੰਘ ਹੋਣਾ ਦੇ ਘਰ ਦੀ ਥੋੜੀ ਜਿਹੀ ਮਿੱਟੀ ਸੀ। ਜਦੋਂ ਉਹਨੇ ਇਹ ਦੋਵੇਂ ਸੌਗਾਤਾਂ ਉਹਨਾਂ ਨੂੰ ਦਿੱਤੀਆਂ ਤਾਂ ਖੁਸ਼ਵੰਤ ਸਿੰਘ ਹੋਣਾ ਨੇ ਉੱਥੇ ਬਹਿ ਕੇ ਭੱਟੀ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ। 3 ਘੰਟੇ ਤੱਕ ਹੋਣ ਵਾਲੀ ਇਸ ਮੁਲਾਕਾਤ ਨੂੰ ਭਾਰਤੀ ਅਖਬਾਰਾਂ ਨੇ ਖਾਸ ਥਾਂ ਦਿੱਤਾ। ਭੱਟੀ ਜਿਹੜਾ ਪਾਕਿਸਤਾਨੀ ਲਿਖਾਰੀਆਂ 'ਚ ਗੁਮਨਾਮ ਸੀਗਾ, ਉਹਦੀ ਹਰ ਪਾਸੇ ਬੱਲੇ ਬੱਲੇ ਚਰਚਾ ਹੋ ਗਈ। ਜਦੋਂ ਖੁਸ਼ਵੰਤ ਸਿੰਘ ਹੋਣਾ ਨੂੰ ਉਹਨਾਂ ਦੇ ਘਰ ਦੀ ਮਿੱਟੀ ਦਿੱਤੀ ਤੇ ਖੁਸ਼ਵੰਤ ਸਿੰਘ ਹੋਣਾ ਆਖਿਆ ਕਿ ਮੈਂ ਜਦੋਂ ਗਿਆ ਸਾਂ ਮੈਂ ਵੀ ਲੈ ਕੇ ਆਇਆ ਸਾਂ। ਉਹਨੇ ਆਖਿਆ ਜੀ ਇਹ ਉਸ ਕਮਰੇ ਦੀ ਹੈ ਜਿੱਥੇ ਤੁਹਾਡਾ ਜਨਮ ਹੋਇਆ ਸੀਗਾ। ਖੁਸ਼ਵੰਤ ਸਿੰਘ ਹੋਣਾ ਉਹ ਮਿੱਟੀ ਰੱਖ ਲਈ। ਇਸ ਤੋਂ ਬਾਅਦ ਭੱਟੀ ਵੱਲੋਂ ਪਾਕਿਸਤਾਨ ਤੋਂ ਖੁਸ਼ਵੰਤ ਸਿੰਘ ਹੋਣਾ ਨੂੰ ਜਦੋਂ ਵੀ ਕੋਈ ਖਤ, ਪੱਤਰ, ਚਿੱਠੀ, ਰੁੱਕਾ ਲਿਖਿਆ ਜਾਂਦਾ ਸੀ, ਖੁਸ਼ਵੰਤ ਸਿੰਘ ਹੋਣੇ ਬੜੇ ਚਿਰਾਂ ਤੱਕ ਉਹਦਾ ਜਵਾਬ ਦਿੰਦੇ ਰਹੇ। ਭੱਟੀ ਨੇ ਉੱਥੇ ਵੀ ਖੁਸ਼ਵੰਤ ਸਿੰਘ ਹੋਣਾ ਨੂੰ ਕਿਹਾ ਕਿ ਹੁਣ ਤੁਸੀਂ ਹਡਾਲੀ ਆਓ, ਮੈਂ ਉੱਥੇ ਤੁਹਾਡੀ ਆਓ ਭਗਤ ਕਰਨ ਲਈ, ਪ੍ਰਾਹੁਣਚਾਰ ਕਰਨ ਲਈ ਬਿਲਕੁਲ ਮੌਜੂਦ ਹਾਂ। ਖੁਸ਼ਵੰਤ ਸਿੰਘ ਹੋਣਾ ਕੋਈ ਜਵਾਬ ਨਾ ਦਿੱਤਾ। ਫਿਰ ਸਾਲਾਂ ਤੱਕ ਚੱਲਦੇ ਇਸ ਰੁੱਕੇਬਾਜ਼ੀ 'ਚ ਇੱਕ ਵਾਰ ਭੱਟੀ ਹੋਣਾ ਨੇ ਸਖਤ ਲਫ਼ਜ਼ ਵਰਤੇ, ਆਖਿਆ ਕਿ ਤੁਸੀਂ ਮੇਰਾ ਦਿਲ ਰੱਖਣ ਲਈ ਇਹ ਕੰਮ ਕਰਦੇ ਜੇ, ਤੁਸੀਂ ਮੈਨੂੰ ਦੱਸੋ ਕਿ ਤੁਸੀਂ ਪਾਕਿਸਤਾਨ ਕਦੋਂ ਆਉਣਾ, ਤੁਸੀਂ ਹਡਾਲੀ ਵੇਖਣ ਕਦੋਂ ਆਉਣਾ। ਤੇ ਜਿਹੜਾ ਜਵਾਬ ਖੁਸ਼ਵੰਤ ਸਿੰਘ ਹੋਣਾ ਨੇ ਦਿੱਤਾ, ਉਹ ਖਤ ਅੱਜ ਵੀ ਭੱਟੀ ਹੋਣੇ ਔਰ ਉਹਨਾਂ ਦੇ ਪਰਿਵਾਰ ਦੇ ਕੋਲ ਮੌਜੂਦ ਹੈ। ਖੁਸ਼ਵੰਤ ਸਿੰਘ ਹੋਣਾ ਆਖਿਆ ਕਿ ਮੇਰੀ ਉਮਰ ਹੁਣ ਢਲ ਚੁੱਕੀ ਹੈ, ਮੇਰੇ ਜੋੜ ਮੇਰਾ ਸਾਥ ਛੱਡ ਚੁੱਕੇ ਨੇ, ਯਾਦਦਾਸ਼ਤ ਬਹੁਤ ਕਮਜ਼ੋਰ ਹੋ ਚੁੱਕੀ ਹੈ। ਇਸ ਕਰਕੇ ਨਹੀਂ, ਸਗੋਂ ਦੂਜੀ ਗੱਲ ਵੀ ਹੈ ਕਿ ਮੈਂ ਹੁਣ ਹਡਾਲੀ ਵੇਖਣ ਨਹੀਂ ਆਣਾ। ਪਹਿਲੀ ਗੱਲ ਤੇ ਉਹਦੇ ਸਬਬ ਮੈਂ ਤੁਹਾਨੂੰ ਦੱਸ ਚੁੱਕਿਆ। ਦੂਜੀ ਗੱਲ ਇਹ ਹੈ ਕਿ ਮੈਂ ਆਖਰੀ ਵਾਰ ਹਡਾਲੀ ਨੂੰ ਜਿਹੋ ਜਿਹਾ ਵੇਖ ਕੇ ਆਇਆ ਸਾਂ ਨਾ, ਹੁਣ ਜਦੋਂ ਮੈਂ ਹਡਾਲੀ ਨੂੰ ਵੇਖਣ ਜਾਵਾਂਗਾ ਤੇ ਪਿੰਡ ਹਡਾਲੀ ਉਦਾਂ ਦਾ ਨਹੀਂ ਹੋਣਾ, ਨਾ ਉਹ ਨਕਸ਼ੇ ਹੋਣੇ ਤੇ ਨਾ ਉਹ ਮੰਜ਼ਰ। ਮੈਂ ਚਾਹੁੰਦਾ ਹਾਂ ਕਿ ਮੈਂ ਜਦੋਂ ਮਰਾਂ ਤੇ ਮੇਰੇ ਦਿਲ ਦਿਮਾਗ ਦੇ ਅੰਦਰ ਜਿਹੜੇ ਨਕਸ਼ੇ ਹੋਣ ਉਹ ਉਸੇ ਹਡਾਲੀ ਦੇ ਹੋਣ ਜਿਹਨੂੰ ਮੈਂ ਆਖਰੀ ਵਾਰ ਵੇਖਿਆ। ਹਾਂ ਭੱਟੀ, ਮੇਰਾ ਇਹ ਰੁੱਕਾ ਅਮਾਨਤ ਰੱਖੀ। ਮੈਂ ਜਦੋਂ ਮਰ ਜਾਵਾਂ ਤੇ ਮੇਰੇ ਸੰਸਕਾਰ ਤੋਂ ਬਾਅਦ ਮੇਰੀ ਅੱਧੀ ਖਾਕ ਇੱਧਰ ਰਹਿ ਜੇ, ਅੱਧੀ ਪਾਕਿਸਤਾਨ ਲੈ ਜਾਈਂ ਔਰ ਮੇਰੀ ਇਸ ਖਾਕ ਨੂੰ ਮੇਰੇ ਉਸ ਸਕੂਲ ਦੇ ਵਿੱਚ ਨੱਪ ਛੱਡੀ ਜਿੱਥੋਂ ਮੈਂ ਪੜ੍ਹਿਆ ਹਾਂ। ਖੁਸ਼ਵੰਤ ਸਿੰਘ ਹੋਣਾ ਦਾ ਜਗ ਚਲਾਣਾ ਹੋ ਗਿਆ। ਭੱਟੀ ਨੇ ਇਹ ਖਤ ਪਾਕਿਸਤਾਨੀ ਸਰਕਾਰ ਦੇ ਸਾਹਮਣੇ ਰੱਖਿਆ। ਡਾਨ ਅਖਬਾਰ ਦਾ ਇੱਕ ਪੱਤਰਕਾਰ ਭਾਰਤ ਗਿਆ ਔਰ ਇਸ ਤਰ੍ਹਾਂ ਸੰਸਕਾਰ ਤੋਂ ਬਾਅਦ ਦੀ ਜਿਹੜੀ ਖੁਸ਼ਵੰਤ ਸਿੰਘ ਹੋਣਾ ਦੀ ਰਾਖ ਸੀ ਉਹ ਪਾਕਿਸਤਾਨ ਲਿਆਂਦੀ ਗਈ। ਬਹੁਤ ਮੁਸ਼ਕਿਲ ਦੇ ਨਾਲ ਇੰਤਜ਼ਾਮੀਆਂ ਨੂੰ ਮਨਾਇਆ ਗਿਆ ਔਰ ਖੁਸ਼ਵੰਤ ਸਿੰਘ ਹੋਣੇ ਜਿਸ ਸਕੂਲ 'ਚ ਪੜ੍ਹੇ ਸਨ, ਉਸ ਸਕੂਲ ਦੀ ਕੰਧ ਦੇ ਵਿੱਚ ਇੱਕ ਕਤਬਾ ਲਾਇਆ ਗਿਆ ਜਿਹਦੇ ਉੱਤੇ ਲਿਖਿਆ ਗਿਆ ਸੀਗਾ, The son of Saul, the son of ਹਡਾਲੀ ਖੁਸ਼ਵੰਤ ਸਿੰਘ। ਇਸ ਖਾਕ ਨੂੰ ਉਸ ਕਤਬੇ ਦੇ ਪਿੱਛੇ ਸੀਮਟ 'ਚ ਲਾ ਕੇ ਉੱਥੇ ਲਾ ਦਿੱਤਾ ਗਿਆ ਔਰ ਇਸ ਸਕੂਲ 'ਚ ਖੁਸ਼ਵੰਤ ਸਿੰਘ ਦੀ ਰੀਝ ਦੇ ਮੁਤਾਬਕ ਉਹਦੀ ਅੱਧੀ ਰਾਖ ਨੂੰ ਦਫਨਾ ਦਿੱਤਾ ਗਿਆ। ਸੋ ਇਹੋ ਜਿਹੇ ਬਹੁਤ ਸਾਰੇ ਨਾਮੀ ਗ੍ਰਾਮੀ ਲੋਕ ਸਨ ਜਿਹੜੇ ਚੜ੍ਹਦੇ ਤੋਂ ਲਹਿੰਦੇ ਔਰ ਲਹਿੰਦੇ ਤੋਂ ਚੜ੍ਹਦੇ ਪਾਸੇ ਹਿਜਰਤ ਕਰਕੇ ਔਰ ਉਸ ਤੋਂ ਬਾਅਦ ਉਹ ਆਪਣੇ ਫਨ, ਆਪਣੀ ਕਲਾ, ਸ਼ਾਇਦ ਉਹਨਾਂ ਦੇ ਹੰਝੂ ਤੇ ਬੰਦ ਹੋ ਗਏ ਪਰ ਉਹਨਾਂ ਦੀ ਕਲਾ 'ਚੋਂ ਇਹ ਅਥਰੂ ਤਬਕ ਤਬਕ ਕੇ ਡਿੱਗਦੇ ਰਹੇ, ਜਿਹਦਾ ਇੱਕ ਪ੍ਰੂਫ ਟ੍ਰੇਨ ਟੂ ਪਾਕਿਸਤਾਨ ਵੀ ਸੀ ਔਰ ਉਹ ਵੀ ਲਿਖਤਾਂ ਸਨ ਜਿਹੜੀਆਂ ਉਜਾੜਿਆਂ ਦੇ ਨਾਲ ਜੁੜੀਆਂ ਸਨ। ਖੁਸ਼ਵੰਤ ਸਿੰਘ ਤੇ ਸਨ ਆਫ ਹਡਾਲੀ, ਇਹ ਸੀ ਸਾਡੀ ਅੱਜ ਦੀ ਸੱਚੀ ਕਹਾਣੀ।